ਵੱਡੀ ਈਦ ਦੀ ਆਮਦ ਕੁਰਬਾਨੀ ਦਾ ਸੁਨੇਹਾ ਵੀ ਲੈ ਕੇ ਆਉਂਦੀ ਹੈ। ਹਰ ਮੁਸਲਮਾਨ ਆਪਣੀ ਹਿੰਮਤ ਤੇ ਜੇਬ ਮੁਤਾਬਕ ਰੱਬ ਦੀ ਰਾਹ ਵਿੱਚ ਕੁਰਬਾਨੀ ਕਰਦਾ ਹੈ। ਹਰ ਸਾਲ ਵਾਂਗੂ ਇਸ ਵਾਰੀ ਵੀ ਜਾਨਵਰਾਂ ਦੀਆਂ ਮੰਡੀਆਂ ਲਾਈਆਂ ਗਈਆਂ ਨੇ ਤੇ ਜਾਨਵਰਾਂ ਦੀ ਖਰੀਦੋ ਫਰੋਖਤ ਦਾ ਸਿਲਸਿਲਾ ਜਾਰੀ ਹੈ। ਜੋ ਲੋਕ ਮੰਡੀਆਂ ਦਾ ਰੁਖ ਕਰ ਰਹੇ ਨੇ ਉਹਨਾਂ ਦਾ ਆਖਣਾ ਹੈ ਵਪਾਰੀ ਤੇ ਜਿਵੇਂ ਰੱਬ ਨੂੰ ਹੀ ਭੁੱਲੀ ਖਲੋਤੇ ਨੇ। ਮਾੜੇ ਬੱਕਰੇ ਦਾ ਮੁੱਲ 70,000 ਤੋਂ ਸ਼ੁਰੂ ਹੋ ਕੇ ਮੂੰਹ ਮੱਥੇ ਲੱਗਦੇ ਛਤਰੇ ਜਾਂ ਬੱਕਰੇ ਦਾ 1.5 ਲੱਖ ਤੀਕਰ ਅੱਪੜਦਾ ਹੈ। ਮਾੜਾ ਬੰਦਾ ਜਿਹੜਾ 50,000 ਤੀਕਰ ਕਮਾਉਂਦਾ ਹੈ ਉਹ ਵਿਚਾਰਾ ਤੇ ਘਰ ਦੇ ਖਰਚੇ ਪੂਰੇ ਨਹੀਂ ਕਰ ਸਕਦਾ, ਕੁਰਬਾਨੀ ਦਾ ਕਿਵੇਂ ਸੋਚ ਸਕਦਾ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ ਬਲਕਿ ਟੀਵੀ ਰਾਹੀਂ ਅਜਿਹੀਆਂ ਖਬਰਾਂ ਵੀ ਚਲਾਈਆਂ ਜਾ ਰਹੀਆਂ ਨੇ ਕਿ ਮੰਡੀ ਵਿੱਚ ਵੰਨ-ਸੁਵੰਨੇ ਨਾਵਾਂ ਵਾਲੇ ਜਾਨਵਰ ਇਹੋ ਜਿਹੇ ਵੀ ਨੇ ਜਿਨ੍ਹਾਂ ਦਾ ਮੁੱਲ ਕਰੋੜ ਤੋਂ ਸ਼ੁਰੂ ਹੋ ਕੇ 3 ਕਰੋੜ ਤੱਕ ਜਾਂਦਾ ਹੈ। ਮਤਲਬ ਕਿ ਤੁਸੀਂ ਬੱਗੂ, ਜੱਗੂ, ਢੋਲਾ, ਭੋਲਾ, ਸੁਲਤਾਨ, ਖਾਨ, ਸ਼ਾਹਰੁਖ ਖਾਨ, ਸਲਮਾਨ ਜਾਂ ਐਟਮ ਬੰਬ ਜੇ ਜਾਨਵਰ ਜਿਸ ਮੁੱਲ ਤੇ ਖਰੀਦਨੇ ਨੇ ਇੰਨੇ ਪੈਸਿਆਂ ਵਿੱਚ ਚੰਗੀ ਸੁਸਾਇਟੀ 'ਚ ਚੰਗਾ ਭਲਾ ਘਰ ਲੱਭ ਜਾਂਦਾ ਹੈ। ਪਰ ਆਖਦੇ ਨੇ ਨਾ ਸ਼ੌਕ ਤੇ ਜਜ਼ਬੇ ਦਾ ਕੋਈ ਮੁੱਲ ਨਹੀਂ। ਸੋ ਰੱਬ ਨੇ ਜਿਨ੍ਹਾਂ ਨੂੰ ਤੌਫੀਕ ਦਿੱਤੀ ਹੈ ਉਹ ਦਿਲ ਖੋਲ ਕੇ ਖਰਚ ਵੀ ਕਰਦੇ ਨੇ। ਬਸ ਇਹ ਯਾਦ ਰੱਖਿਆ ਜਾਵੇ ਕਿ ਨੀਅਤ ਸਵਾਬ ਤੇ ਕੁਰਬਾਨੀ ਦੀ ਹੋਣੀ ਚਾਹੀਦੀ ਹੈ, ਨਾ ਕਿ ਵਿਖਾਲੇ ਦੀ। ਜੇ ਤੁਸੀਂ ਕੁਰਬਾਨੀ ਆਪਣਾ ਸਟੇਟਸ ਉੱਚਾ ਵਿਖਾਉਣ ਲਈ ਕਰ ਰਹੇ ਹੋ ਤੇ ਦੁਨੀਆ ਵਿੱਚ ਤੇ ਭਾਵੇਂ ਤੁਸੀਂ ਨੰਬਰ ਗੱਡ ਲਵੋ ਪਰ ਰੱਬ ਦੇ ਹਜ਼ੂਰ ਤੁਹਾਡੀ ਇਸ ਮਾਰਕੀਟਿੰਗ ਦੀ ਕੋਈ ਹੈਸੀਅਤ ਨਹੀਂ। ਸੋ ਵੇਲੀਓ ਕੁਰਬਾਨੀ ਕਰੋ, ਆਪਣਾ ਫਰਜ਼ ਨਿਭਾਓ ਪਰ ਵਿਖਾਲੇ ਤੋਂ ਬਚੋ। ਇੰਜ ਨਾ ਹੋਵੇ ਕਿ ਤੁਹਾਡੀ ਨੇਕੀ ਦੀ ਖੁਆਇਸ਼ ਵਿਖਾਲੇ ਦੀ ਨੀਅਤ ਪਾਰੋ ਰੱਬ ਦੀ ਪਕੜ ਵਿੱਚ ਆ ਜਾਵੇ।